शुक्रिया बाजवा साहब, तुसी सारे किरदारां ते खुल के गल कीती, लेकिन इहदे विच जिहड़ा एक हर सुनन वाले दे ज़हन दे विच एक सवाल पैदा होएगा, ਉਹੀ ਮੇਰੇ ज़हन दे विच सवाल पैदा हो रहा है कि ये सारा दावा ये तुसी किस बुनियाद ते कर रहे हो? ये पड़चोल, ये तहकीक जिन्हां दी बुनियाद ते तुसी अपने किरदार उसारे हैं और तुहाडा कहना भी है कि आ किसानां सच्चियां, तुसी इहनूं सच दा भी दावा कर रहे हो, लेकिन सच दे पिछे तो पूरी कोई तारीख होंदी, तहकीक होंदी है। सुनने वाले ये दसो कि इहदी बुनियाद किहड़ी तहकीक है? जी, तुहाडा सवाल बट्टू साहब बिल्कुल ठीक है। मैं तुहानूं जिस तरह अगे भी दस्सिया कि मैं जदों 8वीं पढ़दा सां ते मैनूं लटक लग गई हीर वारिस शाह दी, और मैं उदों 8 रुपइयां दी हीर मंगवाई जदों एक पैसा मोड़ी वाला हुंदा सी ते वो भी लभ जाना ते बड़ी बात सी। तो मैं 8 रुपये जोड़ के तो कितों किसे तो मैनूं एड्रैस लभ्या, मैं चिट्ठी पाई, वो खैर मैनूं हीर आ गई। मैं उन्होंने दिनों दिन रट के अद्धी को हीर मैं याद कर ली, तो मेरे माँ प्यो नूं फिक्र पै गया कि इन्हें पढ़ाई तो रह जाना, और उन्होंने वो किताब किते गांह पिछां कर छड़ी, लेकिन वो गल मेरे अंदर वड़ गई सी। ਉਹਦੇ ਵਿੱਚ ਉਦੋਂ ਵੀ मैं ਜਦੋਂ 8ਵੀਂ पढ़दा सां मैं सोचदा सां कि ਜਿਹੜੇ ਕਰੈਕਟਰ ਨੇ ਪੰਜਾਬ ਦੇ ਕਰੈਕਟਰ ਇੱਜ਼ਤਦਾਰ ਲੋਕ ਨੇ ਇੰਜ ਦੇ ਹੋ ਨਹੀਂ ਸਕਦੇ। ਇਹ ਮੇਰੇ ਅੰਦਰ ਇੱਕ ਧੂਣੀ ਧੁਖਦੀ ਸੀ ਪਈ, ਔਰ ਮੈਨੂੰ ਅੱਜ ਵੀ ਮੇਰਾ ਇਹ ਵਿਸ਼ਵਾਸ ਹੈ, ਯਕੀਨ ਹੈ ਕਿ ਅੱਜ ਵੀ ਸ਼ਾਇਦ ਇਹਨਾਂ ਕਿੱਸਿਆਂ ਜਿਹੜੇ ਸਾਡੇ ਵੱਡੇ ਕਿੱਸੇਕਾਰ ਸਨ, ਇਹਨਾਂ ਦੇ ਇੰਜ ਦੇ ਊਟ ਪਟਾਂਗ ਕਿੱਸੇ ਲਿਖਣ ਦੀ ਵਜ੍ਹਾ ਨਾਲ ਅੱਜ ਵੀ ਕੋਈ ਬੰਦਾ ਧੌਣ ਚੁੱਕ ਕੇ ਆਪਣੇ ਆਪ ਨੂੰ ਪੰਜਾਬੀ ਆਖਣਾ ਪਸੰਦ ਨਹੀਂ ਕਰਦਾ। ਸਾਡੇ ਨਾਲ ਅੱਜ ਵੀ ਬੜੇ ਨਿਆਂ ਹੋ ਰਹੇ ਨੇ, ਸਰਕਾਰਾਂ ਨਿਆਂ ਕਰ ਰਹੀਆਂ ਨੇ। ਕੱਲ੍ਹ ਵੀ ਇਹ ਨਿਆਂ ਕੀਤਾ ਸਾਡੇ ਨਾਲ ਜਿਹੜਾ ਵਜ਼ੀਰ ਤਾਲੀਮ ਹੈ ਕਿ ਜੀ ਇੱਥੇ ਪੰਜਾਬੀ ਨਹੀਂ ਪੜ੍ਹਾਈ ਜਾਏਗੀ, ਔਰ ਇਹ ਸਿਰਫ ਇਸ ਵਾਸਤੇ ਹੈ ਕਿ ਅਗਰ ਅਸੀਂ ਸਾਡੇ ਕਰੈਕਟਰਾਂ ਦੇ ਵਿੱਚ ਸਾਡੇ ਕਰੈਕਟਰਾਂ ਨੂੰ ਸਹੀ ਰੰਗ ਚਾੜ ਕੇ ਪੇਸ਼ ਕੀਤਾ ਜਾਂਦਾ, ਸਾਡੇ ਕਿੱਸਾਕਾਰ ਜੀ ਉਹਨਾਂ ਨੂੰ ਪੂਰੇ ਉਹਨਾਂ ਦੇ ਜੋਬਨ ਨਾਲ ਪੇਸ਼ ਕਰਦੇ, ਤੇ ਸ਼ਾਇਦ ਇਹ ਗੱਲ ਨਾ ਹੁੰਦੀ। ਅੱਜ ਵੀ ਕੋਈ ਦੁੱਲਾ ਪੱਟੀ ਜੰਮ ਪੈਂਦਾ, ਅੱਜ ਵੀ ਕੋਈ ਆਮਦ ਖਾਂ ਖਰਲ ਜੰਮ ਪੈਂਦਾ, ਔਰ ਗਲਮਿਓਂ ਫੜ ਕੇ ਆਪਣਾ ਹੱਕ ਲੈਣ ਦਾ ਤਰੀਕਾ ਦੱਸਦਾ ਦੂਜਿਆਂ ਨੂੰ। ਔਰ ਇਹ ਸਾਡੇ ਮਰ ਜਾਣ ਦੀ ਵਜ੍ਹਾ, ਸਾਡੇ ਬੇਹਿੱਸ ਹੋ ਜਾਣ ਦੀ ਵਜ੍ਹਾ ਇਹ ਵੀ ਹੈ ਕਿ ਸਾਡੇ ਕਿੱਸਿਆਂ ਦੇ ਵਿੱਚ ਕਰੈਕਟਰਾਂ ਨੂੰ ਇੰਜ ਦਾ ਪੇਂਟ ਕੀਤਾ ਗਿਆ ਹੈ ਕਿ ਬੰਦਾ ਕਿਤੇ ਉੱਚੇ ਥਾਂ ਬਾਸਰ ਕੇ ਗੱਲ ਕਰਨ ਲੱਗਿਆਂ ਸ਼ਰਮ ਖਾਂਦਾ ਹੈ। ਲੋਕ ਆਂਦੇ ਨੇ ਕਿ ਇਹ ਤੁਹਾਡੇ ਕਰੈਕਟਰ ਨੇ, ਇਹ ਤੁਹਾਡੇ ਪਾਤਰ ਉਸਾਰੀ ਹੋਈ ਹੈ। ਔਰ ਇਹ ਜਦੋਂ ਬਾਹਰ ਦੀਆਂ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਇਹ ਬਾਹਰ ਦੀਆਂ ਜਦੋਂ ਜ਼ੁਬਾਨਾਂ ਦੇ ਵਿੱਚ ਟਰਾਂਸਲੇਟ ਹੁੰਦਾ ਤੇ ਲੋਕ ਉਹਨੂੰ ਉਹਦੀ ਕਦਰ ਜਿਹੜੀ ਹੈ, ਉਹਦੀ ਵੈਲਿਊ ਜਿਹੜੀ ਹੈ ਕੱਢਦੇ ਨੇ ਕਿ ਉੱਥੋਂ ਦੇ ਲੋਕ ਕਿਸ ਤਰ੍ਹਾਂ ਦੇ ਨੇ, ਉਹਨਾਂ ਕਰੈਕਟਰਾਂ ਤੋਂ ਕੱਢਦੇ ਨੇ। ਤੇ ਜਦੋਂ ਕਰੈਕਟਰਾਂ 'ਚ ਸਾਡਿਆਂ 'ਚ ਵਾਰਿਸ ਸ਼ਾਹ ਦੀ ਹੀਰ ਜਿਸ ਤਰ੍ਹਾਂ ਦੇ ਚੂਚਕ ਦਾ ਕਰੈਕਟਰ ਹੈ, ਮਲਕੀ ਦਾ ਕਰੈਕਟਰ ਹੈ, ਹਾਂਜੀ, ਜਾਂ ਹੀਰ ਤੇ ਰਾਂਝੇ ਦਾ ਕਰੈਕਟਰ ਹੈ, ਤੇ ਲੋਕ ਸਾਡੇ ਪੰਜਾਬ ਨੂੰ ਕਿਵੇਂ ਸਮਝਣਗੇ ਕਿ ਪੰਜਾਬ ਕੋਈ ਇੱਜ਼ਤ ਦਾ ਸ਼ਾਨ ਵਾਲੀ ਧਰਤੀ ਹੈ, ਜਾਂ ਪੰਜਾਬ ਦੇ ਕੋਈ ਲੋਕ ਜਿਹੜੇ ਨੇ ਇੱਜ਼ਤ ਤੇ ਸ਼ਾਨ ਵਾਲੇ ਲੋਕ ਸਨ। ਤੋ ਇਹੋ ਹੀ ਮੈਂ ਸਮਝਦਾ ਕਿ ਸਾਨੂੰ ਇਹ ਜਿਹੜਾ ਸੱਪ ਸਦੀਆਂ ਤੋਂ ਲੜਾਇਆ ਗਿਆ ਹੈ, ਇਹ ਵੀ ਇੱਕ ਸੱਪ ਦਾ ਜ਼ਹਿਰ ਸਾਡੇ ਵਿੱਚ ਅੱਜ ਵੀ ਉਹ ਮੌਜੂਦ ਹੈ। ਜਿੰਨਾ ਚਿਰ ਅਸੀਂ ਉਹ ਮਾਂਦਰੀ ਕੋ ਲੱਭਿਆ ਨਾ ਇਸ਼ਕ ਵਾਲਾ, ਉਹਨਾਂ ਚਿਰ ਉਹ ਜ਼ਹਿਰ ਨਹੀਂ ਨਿਕਲਣਾ, ਔਰ ਜਦੋਂ ਜ਼ਹਿਰ ਨਿਕਲ ਗਿਆ ਤਾਂ ਸਾਡਾ ਇੱਕ ਬੰਦਾ ਵੀ ਹੱਕ ਲੈਣ ਲਈ ਬੜਾ ਹੈ, ਔਰ ਉਹ ਵੇਲਾ ਆ ਜਾਏਗਾ। ਗੱਲ ਦੂਜੇ ਪਾਸੇ ਨੂੰ ਟੁਰ ਗਈ। ਤੁਸੀਂ ਆਖਿਆ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਤੇ ਪੇਚ ਉਸ ਦੇ ਖੋਲ੍ਹਣ ਲੱਗਿਆਂ ਕਾਫਰ ਹੋ ਜੇ ਬੰਦਾ, ਤੇ ਕਾਫਰ ਹੋਣ ਦੇ ਡਰ ਤੋਂ ਜਿਵੇਂ ਖੋਜੋ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਮੈਂ ਜਦੋਂ ਇਹ ਚੀਜ਼ ਵੇਖੀ ਤੇ ਮੈਂ ਆਖਿਆ ਯਾਰ ਇਹਦੇ ਤੇ ਖੋਜ ਤੇ ਕਰੀਏ। ਮੈਂ ਜਦੋਂ ਪੂਰਨ ਬਾਣੀ ਕਿੱਸਾ ਲਿਖਿਆ ਔਰ ਮਜੀਦ ਖਾਬਰ ਮੈਲਸੀ ਨੂੰ ਭੇਜਿਆ, ਤੇ ਉਹਨੇ ਮੈਨੂੰ ਫੋਨ ਕੀਤਾ ਵੀ ਅੱਗੋਂ ਕਿਹੜਾ ਸਾਈਂ ਜੀ ਮੈਨੂੰ ਆਂਦੇ ਨੇ, ਉਹਨਾਂ ਆਖਿਆ ਸਾਈਂ ਜੀ ਅੱਗੋਂ ਕਿਹੜਾ ਕਿੱਸਾ ਲਿਖਣਾ। ਮੈਂ ਆਖਿਆ ਯਾਰ ਮੈਂ ਲਿਖਣਾ ਤੇ ਕਿੱਸਾ ਹੀਰ ਦਾ ਚਾਹੁੰਦਾ, ਲੇਕਿਨ ਜਿਹੜੀ ਕਹਾਣੀ ਹੈ ਇਹ ਮੇਰੇ ਜਿਹੜਾ ਇਹਦੇ ਵਿੱਚ ਫਿੱਟ ਨਹੀਂ ਬੈਠਦੀ, ਹਾਂਜੀ, ਮੇਰੇ ਖਿਆਲ ਦੇ ਮੁਤਾਬਕ। ਉਹਨੇ ਕਿਹਾ ਜੀ ਕਹਾਣੀ ਅਸਲੀ ਹੈ ਵੇ। ਉਸ ਵੇਲੇ ਮੈਂ ਤਾਲਬ ਬੁਖਾਰੀ ਸਾਹਿਬ ਦਾ ਥੀਸਿਸ ਨਹੀਂ ਸੀ ਵੇਖਿਆ, ਇਹਨੂੰ ਪੜ੍ਹਿਆ ਵੀ ਨਹੀਂ ਸੀ, ਨਾ ਸੁਣਿਆ ਸੀ ਉਹਨਾਂ ਦਾ। ਉਹਨਾਂ ਮੈਨੂੰ ਦੱਸਿਆ ਸੈਯਦ ਤਾਲਬ ਬੁਖਾਰੀ ਸਾਹਿਬ ਨੇ ਇਹਦੇ 'ਤੇ 50 ਸਾਲ ਲਾ ਕੇ ਰਿਸਰਚ ਕੀਤੀ ਹੈ, ਔਰ ਉਹਨਾਂ ਆਹ ਜਿਹੜੀ ਇਹ ਕਹਾਣੀ, ਬੁਨਿਆਦੀ ਕਹਾਣੀ ਤਾਂ ਉਹੀ ਹੈ, ਲੇਕਿਨ ਉਹਦੇ ਜਿਹੜੇ ਪਾਤਰ ਨੇ, ਉਹਨਾਂ ਦੀਆਂ ਕਰਤ ਕਰਤੂਤਾਂ, ਉਹਨਾਂ ਦਾ ਕੰਮਕਾਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਇਸ ਕਹਾਣੀ ਦੇ ਪਾਤਰਾਂ ਨੂੰ ਇੱਜ਼ਤਦਾਰ ਬਣਾਉਂਦਾ ਹੈ। ਮੈਨੂੰ ਬੜੀ ਖੁਸ਼ੀ ਹੋਈ। ਮੈਂ ਉਹਨਾਂ ਕੋਲ ਟੈਲੀਫੋਨ ਕੋ 1.5 ਘੰਟੇ ਦਾ ਉਹਨਾਂ ਨੂੰ ਕਰਕੇ ਉਹਨਾਂ ਕੋਲ ਜਦ ਜ਼ੁਬਾਨੀ ਸੁਣਿਆ, ਉਹਨਾਂ ਮੈਨੂੰ ਕਿਹਾ ਜੀ ਕਿ ਮੈਂ ਤੁਹਾਨੂੰ ਇਹ ਸਾਰੀ ਕਹਾਣੀ ਲਿਖ ਕੇ ਭੇਜ ਦਿੰਦਾ। ਉਹਨਾਂ ਮੈਨੂੰ 80 ਸਫ਼ਿਆਂ ਦੇ ਉੱਤੇ ਨਾ ਇਹ ਬੁਨਿਆਦੀ ਤੌਰ 'ਤੇ ਸਾਰੀ ਕਹਾਣੀ ਲਿਖ ਕੇ ਭੇਜੀ। ਜਦੋਂ ਭੇਜੀ ਤਾਂ ਮੈਨੂੰ ਫਿਰ ਇਹ ਕੋਸ਼ਿਸ਼ ਮੈਂ ਜਿਹੜੀ ਹੈ ਨਾ ਮੈਂ ਸ਼ੁਰੂ ਕਰਤੀ ਕੋ ਤਾਲਬ ਬੁਖਾਰੀ ਸਾਹਿਬ ਦੇ ਥੀਸਿਸ ਨੂੰ ਵੀ ਲੱਭਿਆ ਜਾਏ,
ਚਲੋ ਅਸੀਂ ਖੋਜ ਕਰਦੇ ਅਖੀਰ ਯੂਨੀਵਰਸਿਟੀ ਗਏ। ਉਹਨਾਂ ਗਿਆ ਜੀ ਇਹਦੀ ਤੁਸੀਂ ਫੋਟੋਕਾਪੀ ਨਹੀਂ ਕਰਾ ਸਕਦੇ। ਇਹ ਵੀ ਮੈਂ ਸਮਝਦਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੈਂਟਰਲ ਲਾਇਬ੍ਰੇਰੀ ਵਾਲਿਆਂ ਮੈਨੂੰ ਕਿਹਾ ਇਹ ਵੀ ਇੱਕ ਅਨਿਆਂ ਸੀ, ਇੱਕ ਜ਼ੁਲਮ ਸੀ, ਇੱਕ ਜ਼ਿਆਦਤੀ ਸੀ ਹਾਂਜੀ, ਕਿ ਇੱਕ ਬੰਦੇ ਨੇ ਐਡੀ ਵੱਡੀ ਮਿਹਨਤ ਕੀਤੀ ਔਰ 50 ਸਾਲ ਖੋਜ ਕੀਤੀ ਹੈ ਔਰ ਉਹਨੂੰ ਪੰਜਾਬ ਯੂਨੀਵਰਸਿਟੀ ਨੇ ਡਿਗਰੀ ਜਾਰੀ ਕੀਤੀ ਹੈ ਹਾਂਜੀ, ਜਿਹਦਾ ਨੋਟੀਫਿਕੇਸ਼ਨ ਵੀ ਸਾਡੇ ਕੋਲ ਮੌਜੂਦ ਹੈ ਉਹਦੀ ਕਾਪੀ, ਔਰ ਉਹਨੂੰ ਕਿਹਾ ਜਾਏਗਾ ਜੀ ਕੋਈ ਫੋਟੋਕਾਪੀ ਨਹੀਂ ਲੈ ਸਕਦੇ। ਇਹ ਜੀ ਮੁਤਨਾਜ਼ਾ ਚੰਦ ਉਹਨਾਂ ਅਨਪੜ੍ਹ ਪ੍ਰੋਫੈਸਰਾਂ ਦੇ ਕਹਿਣ 'ਤੇ ਜਿਨ੍ਹਾਂ ਸਾਰੀ ਉਮਰ ਪੰਜਾਬੀ ਨੂੰ ਫੜ ਕੇ ਮਰਵਾਇਆ ਹੈ ਹਾਂਜੀ। ਅਤੇ ਹਾਸ਼ਿਮ ਸ਼ਾਹ ਆਖਦੇ ਨੇ ਹਾਸ਼ਿਮ ਨਹੀਂ ਫਕੀਰਾਂ ਲਾਇਕ ਬੁਰਾ ਕਿਸੇ ਨੂੰ ਕਹਿਣਾ। ਮੈਂ ਇਸ ਮੌਕੇ 'ਤੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਮੈਂ ਸਮਝਦਾ ਉਹਨਾਂ ਸਾਡੇ ਨਾਲ ਬਹੁਤ ਜ਼ਿਆਦਤੀ ਕੀਤੀ। ਉਹ ਜਦੋਂ ਇਹ ਸਾਰਾ ਕੁਝ ਵੇਖਿਆ ਅਤੇ ਅਸੀਂ ਲੱਭਦੇ ਉੱਥੇ ਗਏ, ਉਹ ਜਿਹੜਾ ਥੀਸਿਸ ਮੈਂ ਵੇਖਿਆ ਉਹਨੂੰ ਖੋਲ੍ਹ ਕੇ ਵੇਖਿਆ, ਉਹਨਾਂ ਆਖਿਆ ਜੀ ਕਾਪੀ ਨਹੀਂ ਇਹਦੀ ਮਿਲ ਸਕਦੀ। ਅਤੇ ਫਿਰ ਕੁਝ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਯੂਨੀਵਰਸਿਟੀ ਨੂੰ ਉਹ ਕਾਪੀ ਮੈਨੂੰ ਦੇਣੀ ਪਈ। ਉਹ ਇਸ ਤਰ੍ਹਾਂ ਦੇ ਮੇਰੇ ਸੋਰਸ ਬਣ ਗਿਆ ਕਿ ਉਹ ਕਾਪੀ ਮੈਨੂੰ ਦੇਣੀ ਪਈ। ਮੇਰੇ ਇੱਕ ਦੋਸਤ ਸਨ ਮਿਰਜ਼ਾ ਮੁਨੱਵਰ ਹੁਸੈਨ, ਉਹਨਾਂ ਨੇ ਕਿਹਾ ਜੀ ਉਹ ਕਾਪੀ ਦੇਣਗੇ। ਫਿਰ ਉਹਨਾਂ ਦਿੱਤੀ ਔਰ CD ਦੇ ਉੱਤੇ ਮੇਰੇ ਕੋਲ ਕੰਪਿਊਟਰ 'ਚ ਆ ਗਈ। ਉਚਰਾਂ ਨੂੰ ਫਿਰ ਅਸਾਂ ਖੋਜ ਸ਼ੁਰੂ ਕਰ ਦਿੱਤੀ ਕਿ ਅਸਲੀ ਥੀਸਿਸ ਨੂੰ ਲੱਭਿਆ ਜਾਏ। ਜਦੋਂ ਅਸਲੀ ਥੀਸਿਸ ਲੱਭਦੇ ਹੋਏ ਮੈਂ ਮਿਰਜ਼ਾ ਮੁਨੱਵਰ ਸਾਹਿਬ ਉਹਨਾਂ ਨੇ ਬਹੁਤ ਸਾਡੇ ਦੋਸਤ ਨੇ, ਚਾਰਟਰਡ ਅਕਾਊਂਟੈਂਟ ਨੇ, ਲਾਹੌਰ ਰਹਿੰਦੇ ਨੇ, ਉਹਨਾਂ ਬੜੀ ਖੋਜ ਕੀਤੀ। ਮੈਂ ਜ਼ਿੰਮੇ ਲਾਇਆ ਜੀ ਕਿ ਤਾਲਿਬ ਬੁਖਾਰੀ ਸਾਹਿਬ ਦਾ ਕੋਈ ਖੋਜ ਖੋਰਾ ਲੱਭੋ। ਉਹ ਥੱਲੇ ਕਿਉਂਕਿ ਥੀਸਿਸ ਦੇ ਵਿੱਚ ਸਿਰਫ ਲਿਖਿਆ ਸੀ ਮਾਮੀਆਂ ਕਲੋਨੀ। ਹੁਣ ਮਾਮੀਆਂ ਕਲੋਨੀ ਬਹੁਤ ਵੱਡੀ ਹੋ ਗਈ ਹੈ, ਉੱਥੇ ਜਿਉਂ ਲੱਗੇ ਉਹ ਪਤਾ ਕਰਾਇਆ, ਉਹ ਇੱਕ ਹੋਰ ਤਾਲਿਬ ਬੁਖਾਰੀ ਲੱਭਿਆ ਯੂਨੀਵਰਸਿਟੀ 'ਚ। ਉਹਨਾਂ ਆ ਗਿਆ ਜੀ ਉਹਨੇ ਤਾਂ ਸਾਇੰਸ 'ਤੇ ਕੋਈ ਕੀਤੀ ਹੈ PhD। ਫਿਰ ਅਸੀਂ ਉਹ ਖੁੱਜਲ ਖਵਾਰ ਹੋ ਕੇ ਬਹਰਹਾਲ ਜੀ ਉਹ ਮਿਰਜ਼ਾ ਸਾਹਿਬ ਇੱਕ ਦਿਨ ਉਹਨਾਂ ਦੇ ਘਰ ਪੜ ਗਿਆ। ਉਹਨਾਂ ਦਾ ਬੇਟਾ ਇਜਾਜ਼ ਬੁਖਾਰੀ ਸੀ, ਸੈਯਦ ਇਜਾਜ਼ ਬੁਖਾਰੀ ਸਾਹਿਬ ਨੂੰ ਮਿਲੇ। ਉਹਨਾਂ ਨੇ ਕਿਹਾ ਜੀ ਉਹ ਥੀਸਿਸ ਸਾਡੇ ਕੋਲ ਹੈ, ਲੇਕਿਨ ਉਹੋ ਹੀ ਗੱਲ ਕਿ ਕਿਸੇ ਨੂੰ ਕਦਰ ਵਾਲੇ ਨੂੰ ਕਦਰ ਹੁੰਦੀ ਹੈ। ਉੱਥੇ ਜਾ ਕੇ ਵੇਖਿਆ ਤਾਂ ਥੀਸਿਸ ਜਿਹੜਾ ਸੀ ਨਾ ਜੀ, ਇਹ ਜਿਹੜਾ ਥੀਸਿਸ ਹੈ ਜਿਹੜਾ ਅਸੀਂ ਬਾਅਦ 'ਚ ਫੋਟੋਕਾਪੀ ਕਰਵਾਇਆ, ਇਹਦਾ ਜਿਹੜਾ ਹਾਲ ਹੋਇਆ ਸੀ, ਇੱਕ ਸਫ਼ਾ ਹੋਇਆ ਸੀ ਔਰ ਅਸੀਂ ਉਹ ਜਿਹੜੇ ਸਾਰੇ ਸਫ਼ੇ ਇਕੱਠੇ ਕਰਕੇ ਅਤੇ ਮਤਲਬ ਇਹ ਕਿ ਇਹ ਉਹਦਾ ਪਹਿਲਾ ਸਫ਼ਾ ਜਿਹੜਾ, ਅਤੇ ਅਸੀਂ ਇਹਦੇ ਸਾਰੇ ਸਫ਼ੇ ਇਕੱਠੇ ਕੀਤੇ। ਉਹ ਮਿਰਜ਼ਾ ਸਾਹਿਬ ਲੈ ਗਏ, ਉਹਨਾਂ ਕਿਹਾ ਜੀ ਸਾਨੂੰ ਦਿਓ ਅਤੇ ਅਸੀਂ ਇਹਦੀਆਂ ਜਿਲਦਾਂ ਕਰਾਈਏ। ਉਹ ਜਿਲਦਾਂ ਕਰਵਾਈਆਂ ਔਰ ਜਿਲਦਾਂ ਕਰਾਉਣ ਤੋਂ ਬਾਅਦ ਇੱਕ ਗੱਲ ਮੈਂ ਹੋਰ ਕਰਨਾ ਭੁੱਲ ਗਿਆ ਕਿ ਜਿਹੜਾ ਯੂਨੀਵਰਸਿਟੀ ਦੇ ਅੰਦਰ ਥੀਸਿਸ ਪਿਆ ਉਹਦੇ ਨਾਲ ਇੱਕ ਜ਼ੁਲਮ ਕੀਤਾ ਗਿਆ। ਉਹ ਜ਼ੁਲਮ ਇਹ ਸੀ ਕਿ 2 ਸਫ਼ੇ ਮੇਰੇ ਕੋਲ ਉਹਦੇ ਨੰਬਰ ਵੀ ਲਿਖੇ ਹੋਏ ਨੇ, ਉਹ 2 ਸਫ਼ੇ ਵਿੱਚੋਂ ਕੱਢ ਕੇ ਪਾੜ ਦਿੱਤੇ ਗਏ ਸਨ ਔਰ ਉਹਨੂੰ ਉਸ ਥੀਸਿਸ ਨੂੰ ਕਿਸੇ ਸ਼ਕਲ 'ਚ ਵੀ ਮੁਕੰਮਲ ਥੀਸਿਸ ਨਹੀਂ ਕਿਹਾ ਜਾ ਸਕਦਾ। ਲੇਕਿਨ ਜਿਹੜਾ ਸਾਨੂੰ ਇਹ ਥੀਸਿਸ ਮਿਲਿਆ ਇਹ ਮੁਕੰਮਲ ਸੀ ਹਾਂਜੀ। ਔਰ ਉਹ ਜਿੰਨੇ ਸਫ਼ੇ ਪਾੜੇ ਸਨ 2, ਉਹਨੂੰ ਤੁਸੀਂ ਕੀ ਨਾਂ ਦਿਓਗੇ? ਉਹਨੂੰ ਕੋਈ ਤਾਰੀਖ ਦਾ ਹੀਰੋ ਕਹੋਗੇ ਜਾਂ ਤਾਰੀਖ ਦਾ ਕੁਝ ਹੋਰ ਕਹੋਗੇ? ਇਹ ਆਉਣ ਵਾਲਾ ਵੇਲਾ ਕੰਮ ਕਰੇਗਾ, ਆਉਣ ਵਾਲੇ ਖੋਜਕਾਰ ਕੰਮ ਕਰਨਗੇ। ਔਰ ਅੱਜ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਜਿਹੜਾ ਯੂਨੀਵਰਸਿਟੀ ਥੀਸਿਸ ਪਿਆ ਉਹਦੇ 2 ਸਫ਼ੇ ਜਿਹੜੇ ਵਿੱਚੋਂ ਗਾਇਬ ਕੀਤੇ ਨੇ, ਉਹ ਕਿੰਨੇ ਕੀਤੇ ਨੇ, ਕਿੰਨੇ ਕਰਵਾਏ ਨੇ, ਕਿਹਦੇ ਸਾਜ਼ਿਸ਼ ਦੇ ਤਹਿਤ ਕਿਉਂ ਹੋਇਆ, ਇਹਦੇ 'ਤੇ ਵੀ ਰਿਸਰਚ ਕਰਨ ਦੀ ਲੋੜ ਹੈ। ਸ਼ਾਇਦ ਕਦੀ ਕੋਈ ਵੇਲਾ ਆ ਜਾਏ ਕਿ ਕੋਈ ਇਹਦੇ 'ਤੇ ਗੱਲਬਾਤ ਕਰੇ। ਜਦੋਂ ਮੈਨੂੰ ਮਜੀਦ ਖਾਵਰ ਸਾਹਿਬ ਨੇ ਦੱਸਿਆ, ਮੈਨੂੰ ਇਹ ਕਹਾਣੀ ਅਪੀਲ ਕੀਤੀ, ਥੀਸਿਸ ਵੀ ਸਾਡੇ ਕੋਲ ਆ ਗਿਆ, ਇਹਨੂੰ ਸਾਰੇ ਨੂੰ ਮੈਂ ਵੇਖਿਆ ਅਤੇ ਮੈਂ ਜਦੋਂ ਪੂਰੇ ਇਹਨੂੰ ਪੜ੍ਹਿਆ ਅਤੇ ਮੈਂ ਆਖਿਆ ਯਾਰ ਇਹ ਤਾਂ ਬਾਬਾ ਸਾਰੀ ਉਮਰ ਇਹਨੇ ਜਨਾਬ ਥੀਸੇ ਖੋਜ 'ਤੇ ਲਾਤੀ ਹੈ। ਕਦੀ ਰੰਗਪੁਰ ਖੇੜੇ, ਕਦੀ ਜਨਾਬ ਡੇਰਾ ਹੈਬਤ ਖਾਨ, ਕਦੀ ਕੋਟ ਕਬੂਲੇ, ਕਦੀ ਜਨਾਬ ਉਹ ਤਖਤ ਹਜ਼ਾਰੇ, ਕਦੀ ਜਨਾਬ ਟਿੱਲੇ ਜੋਗੀਆਂ ਦੇ, ਅੱਛਾ ਬਾਲਨਾਥ ਦੇ। ਔਰ ਉਹਨੇ ਫਿਰ ਏਡੇ ਤਫਸੀਲ ਨਾਲ ਟਿੱਲਾ ਜੋਗੀਆਂ ਦਾ ਵੀ ਵੇਰਵਾ, ਉਹਨਾਂ ਪੂਰੇ ਨਾਥ ਜੋਗੀਆਂ ਦਾ ਵੀ ਕਿੱਥੋਂ ਆਏ, ਏਡਾ ਬਿਆਨ ਕੀਤਾ ਹੈ। ਅਤੇ ਯਾਰ ਇਹ ਗੱਲ ਤਾਂ ਬਿਲਕੁਲ ਹੀ ਅਪੀਲ ਕਰਦੀ ਹੈ। ਔਰ ਇਹਦਾ ਜਿਹੜਾ ਸੋਰਸ ਸੀ ਤਖਤ ਹਜ਼ਾਰੇ ਇੱਥਾ ਜਿਹੜਾ ਵਾਰਿਸ ਸ਼ਾਹ ਸਾਹਿਬ ਦਾ ਪਿੰਡ ਜੰਡਿਆਲਾ ਸ਼ੇਰ ਖਾਂ, ਉੱਥੇ ਹਾਜੀ ਗੁਲਾਮ ਹੁਸੈਨ ਖੋਖਰ, ਉਹਨਾਂ ਦੇ ਮੈਂ ਫੈਮਿਲੀ 'ਚ ਗਿਆ। ਉਹਨਾਂ ਦਾ ਬੇਟਾ ਜਿਹੜਾ ਸੈਯਦ ਅਲੀ ਹੁਸੈਨ ਖੋਖਰ ਸਾਹਿਬ, ਉਹਨਾਂ ਨੂੰ ਮਿਲਿਆ। ਉਹਨਾਂ ਨੇ ਕਿਹਾ ਜੀ ਕਿ ਵਾਕਈ ਇਹ ਜਿਹੜੀ ਤਾਰੀਖ ਮੁਰਾਦ ਬਲੋਚ ਸੀ, ਜਿਹੜਾ ਸੋਰਸ ਹੈ ਇਹਨਾਂ ਦਾ ਹਾਂਜੀ, ਤਾਰੀਖ ਮੁਰਾਦ ਬਲੋਚ ਜਿਹੜੀ ਹੀਰ ਦੀ ਵਸੀਅਤ ਹੀਰ ਨੇ ਕੀਤੀ ਸੀ, ਮੁਰਾਦ ਬਲੋਚ ਨੇ ਫਾਰਸੀ ਨਸਰ ਵਿੱਚ ਲਿਖੀ ਸੀ। ਉਹਨੇ ਕਿਹਾ ਜੀ ਸਾਡੇ ਕੋਲ ਵਾਕਈ ਮੌਜੂਦ ਸੀ ਔਰ ਉਹ ਜਿਹੜੀ ਹੈ ਉਹ ਜਿਹੜੀ ਮੌਜੂਦ ਸੀ ਔਰ ਸਾਡੇ ਕੋਲ ਉਹਦੀ ਜਿਹੜੀ ਸ਼ਕਲ ਹੈ ਉਹ ਮਤਲਬ ਇਹ ਅਰਬੀ ਰਸਮੁਲ ਖਤ ਵਿੱਚ ਲਿਖੀ ਹੋਈ ਫਾਰਸੀ। ਇਹ ਦਿਖਾਓ, ਅਰਬੀ ਰਸਮੁਲ ਖਤ ਵਿੱਚ ਲਿਖੀ ਹੋਈ ਫਾਰਸੀ ਸੀ। ਇਹ ਉਹਦਾ ਨਮੂਨਾ ਹੈ। ਔਰ ਉਹਨਾਂ ਨੇ ਦੱਸਿਆ ਕਿ ਉਹ ਸਾਡੇ ਕੋਲ ਤਾਲਿਬ ਬੁਖਾਰੀ ਸਾਹਿਬ ਆਖਰੀ ਉਮਰ 'ਚ ਲੈ ਗਏ ਸਨ, ਕਿਉਂਕਿ ਅਲੀ ਹੁਸੈਨ ਖੋਖਰ ਨੇ ਮੈਨੂੰ ਦੱਸਿਆ, ਉਹਨਾਂ ਕਿਹਾ ਜੀ ਕਿ ਮੈਂ ਨਹੀਂ ਸਾਂ ਦਿੰਦਾ ਉਹਨਾਂ ਨੂੰ। ਇਹ ਚੀਜ਼ 'ਤੇ ਇੱਕ ਨਜ਼ਮ ਸੀ ਜਿਹੜੀ
ਵਾਰਿਸ ਸ਼ਾਹ ਸਾਹਿਬ ਦੇ ਭਰਾ ਸੈਯਦ ਕਾਸਮ ਸ਼ਾਹ ਦੀ, ਉਹ ਦੋਵੇਂ ਚੀਜ਼ਾਂ ਅਸਾਂ ਲਾਇਬ੍ਰੇਰੀ ਸੰਭਾਲ ਕੇ ਰੱਖੀਆਂ ਸਨ। ਉਹਨਾਂ ਦੱਸਿਆ ਕਿ ਸਾਡੇ ਦਾਦੇ ਨੂੰ, ਯਾਨੀ ਹਾਜੀ ਗੁਲਾਮ ਹੁਸੈਨ ਜਿਹੜਾ ਖੋਖਰ ਸੀ, ਉੱਥੋਂ ਦੇ ਜਗੀਰਦਾਰ ਨੇ ਜੰਡਿਆਲੇ ਸ਼ੇਰ ਖਾਂ ਦੇ, ਉਹਨਾਂ ਦੇ ਦਾਦੇ ਨੂੰ ਕਾਸਮ ਸ਼ਾਹ ਦੇ ਪੋਤਰੇ ਨੇ ਉਹ ਭੇਂਟ ਕੀਤੀ ਸੀ। ਉਹਨਾਂ ਆਖਿਆ ਜੀ ਸ਼ਾਹ ਜੀ ਸਾਡੇ ਕੋਲ ਗਵਾਚ ਜਾਏਗੀ ਤਾਂ ਵਾਰਿਸ ਸ਼ਾਹ ਸਾਹਿਬ ਦੇ ਬਾਰੇ 'ਚ ਇੱਕ ਚੀਜ਼ ਹੈ ਔਰ ਇਹ ਤੁਸੀਂ ਸੰਭਾਲ ਲਓ। ਉਹਨਾਂ ਕਿਹਾ ਉਹ ਸਾਡੀ ਲਾਇਬ੍ਰੇਰੀ 'ਚ ਮੌਜੂਦ ਸਨ। ਤੇ ਆਖਣ ਲੱਗੇ ਤਾਲਿਬ ਬੁਖਾਰੀ ਸਾਹਿਬ ਨੇ ਜਦੋਂ ਥੀਸਿਸ ਲਿਖਿਆ ਤੇ ਆਖਰੀ ਦਿਨਾਂ 'ਚ ਮੇਰੇ ਕੋਲ ਆਏ ਤੇ ਮੇਰੇ ਪੈਰਾਂ 'ਚ ਬਹਿ ਗਏ ਤੇ ਮੈਨੂੰ ਹੱਥ ਜੋੜ ਕੇ ਆਖਣ ਲੱਗੇ, ਹਾਂਜੀ ਕਿ ਤੁਹਾਨੂੰ ਮੈਂ ਆਪਣਾ ਹਾਜੀ ਅਲੀ ਹੁਸੈਨ ਖੋਖਰ ਸਾਹਿਬ, ਤੁਹਾਨੂੰ ਖੂਨੇ ਹੁਸੈਨ ਦਾ ਵਾਸਤਾ ਹੈ, ਮੈਨੂੰ ਇਹ ਦੋਵੇਂ ਚੀਜ਼ਾਂ ਦੇ ਛੜੋ। ਹਾਂਜੀ ਇਹ ਬਹੁਤ ਵੱਡਾ ਸਰਮਾਇਆ ਕੌਮ ਦਾ ਔਰ ਇਹ ਗਵਾਚ ਜਾਏਗਾ। ਔਰ ਮੈਂ ਜਜ਼ਬਾਤੀ ਹੋ ਕੇ ਤਾਂ ਉਹਨਾਂ ਨੂੰ ਉਹ ਚੀਜ਼ਾਂ ਦੇ ਦਿੱਤੀਆਂ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਅੱਗੋਂ ਜਿਹੜੇ ਸੈਯਦ ਤਾਲਿਬ ਬੁਖਾਰੀ ਸਾਹਿਬ ਦਾ ਸਾਹਿਬਜ਼ਾਦਾ ਸੈਯਦ ਇਜਾਜ਼ ਬੁਖਾਰੀ, ਉਹ ਜਦੋਂ ਅਸੀਂ ਮਿਲੇ ਸਾਨੂੰ ਉਦੋਂ ਤੇ ਜ਼ਿੰਦਾ ਸਨ, ਲੇਕਿਨ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੂਗਰ ਸੀ। ਸਾਡੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਹੋਈ, ਉਹਨਾਂ ਦੀ ਲੱਤ ਵੱਢਣੀ ਪਈ, 2 ਵਾਰੀ 3 ਵਾਰੀ ਵੱਢਣੀ ਪਈ, ਅਖੀਰ ਆਪ ਉਹਨਾਂ ਦੀ ਡੈਥ ਹੋ ਗਈ। ਔਰ ਉਹਨਾਂ ਦੇ ਘਰ ਅਸੀਂ ਬੜੀ ਭਾਲ ਕੀਤੀ ਹੈ, ਸਾਨੂੰ ਇਹ ਜਿਹੜੀ ਤਾਰੀਖੇ ਮਰਾਦ ਬਲੋਚ ਹੈ ਔਰ ਕਾਸਮ ਸ਼ਾਹ ਵਾਲੀ ਨਜ਼ਮ ਇਹ ਨਹੀਂ ਲੱਭੀ। ਲੇਕਿਨ ਜਿਹੜੇ ਹਵਾਲੇ ਐਸ ਥੀਸਿਸ ਦੇ ਵਿੱਚ ਮੌਜੂਦ ਨੇ, ਅਸੀਂ ਸਮਝਦੇ ਹਾਂ ਆਪਣੀ ਗੱਲ ਨੂੰ ਸਰਟੀਫਾਈ ਕਰਨ ਵਾਸਤੇ ਉਹ ਬੜੇ ਜ਼ਰੂਰੀ ਨੇ, ਕਿਉਂਕਿ ਇਹਦੇ ਉੱਤੇ PhD ਦੀ ਡਿਗਰੀ ਜਾਰੀ ਕੀਤੀ ਗਈ ਹੈ, ਪੰਜਾਬ ਯੂਨੀਵਰਸਿਟੀ ਨੇ ਕੀਤੀ ਹੈ। ਔਰ ਡਾਕਟਰ ਅਸਲਮ ਰਾਣਾ ਜਿਹੜੇ ਸਨ, ਹਾਂਜੀ ਨਿਗਰਾਨ ਜਿਹੜੇ ਪ੍ਰੋਫੈਸਰ ਡਾਕਟਰ ਅਸਲਮ ਰਾਣਾ, ਉਹਨਾਂ ਨੇ ਜਨਾਬ ਆਪਣੀ ਨਿਗਰਾਨੀ ਵਿੱਚ ਕਰਾਇਆ। ਇਹ ਵੀ ਬੜੀ ਲੰਮੀ ਕਹਾਣੀ ਹੈ ਥੀਸਿਸ ਦੀ ਕਿ ਪਹਿਲਾਂ ਜਨਾਬ ਸ਼ਹਬਾਜ਼ ਮਲਕ ਸਾਹਿਬ ਇਹਦੇ ਨਿਗਰਾਨ ਬਣੇ, ਲੇਕਿਨ ਸ਼ਹਬਾਜ਼ ਮਲਕ ਸਾਹਿਬ ਨੇ ਬਕੌਲ ਇਜਾਜ਼ ਬੁਖਾਰੀ ਦੇ ਉਹਨਾਂ ਕਿਹਾ ਜੀ ਕਿ ਮੇਰੇ ਵਾਲਿਦ ਸਾਹਿਬ ਇੱਕ ਦਿਨ ਘਰ ਆਏ ਤੋਂ ਆਉਂਦੇ ਤੇ ਰੋਣ ਡੱਠੇ ਸਨ ਤੇ ਉਹ ਆਖਣ ਲੱਗੇ ਕਿ ਮੈਨੂੰ ਅੱਜ ਸ਼ਹਬਾਜ਼ ਮਲਕ ਸਾਹਿਬ ਨੇ ਕਿਹਾ ਕਿ ਮਤਲਬ ਇਹ ਹੈ ਕਿ ਤੁਸੀਂ ਸ਼ਾਹ ਜੀ ਸਾਨੂੰ ਦੇ ਛੜੋ, ਤੁਹਾਡੇ ਕਿਸ ਕੰਮ ਹੈ, ਤੁਸੀਂ 83 ਸਾਲ ਉਮਰ ਹੈ, ਤੁਹਾਨੂੰ ਕਿਹੜੇ ਪੈਸੇ ਲੱਭਣੇ ਨੇ। ਮੈਂ ਕਿਹਾ ਕਿ ਨਹੀਂ, ਮੈਂ ਇਹ ਖੋਜ ਇਸ ਵਾਸਤੇ ਨਹੀਂ ਦੇਣੀ ਕਿ ਮੈਂ ਇੱਕ ਆਸ਼ਿਕ ਦੀ ਤਰ੍ਹਾਂ ਇਹ ਕੰਮ ਕੀਤਾ, ਮੈਨੂੰ ਪੈਸਿਆਂ ਦੀ ਕੋਈ ਪਰਵਾਹ ਨਹੀਂ, ਹਾਂਜੀ ਨਾ ਮੈਨੂੰ ਪੈਸੇ ਚਾਹੀਦੇ ਨੇ, ਮੈਂ ਸਮਝਣਾ ਮੈਂ ਕੋਈ ਜ਼ਿੰਦਗੀ 'ਚ ਕੰਮ ਕੀਤਾ। ਇਸ ਵਜ੍ਹਾ ਨਾਲ ਸ਼ਹਬਾਜ਼ ਮਲਕ ਸਾਹਿਬ ਉਹਦੇ ਨਾਲ ਨਾਰਾਜ਼ ਹੋ ਗਏ। 4 ਸਾਲ ਉਹਨਾਂ ਨੂੰ ਤਰੁੰਦੇ ਰਹੇ, 4 ਸਾਲ ਤਰੋਈ ਰੱਖਿਆ। ਇਹ ਜਾਂਦੇ ਸਨ ਤੇ ਉਹ ਕੁੰਦੇ ਹੀ ਨਹੀਂ ਸਨ ਬਕੌਲ ਉਹਨਾਂ ਦੇ। ਔਰ ਅਖੀਰ ਇਹ ਹੋਇਆ ਕਿ ਉਹਨਾਂ ਨੇ ਇਹ ਜਿਹੜਾ ਥੀਸਿਸ ਦਾ ਆਪਣਾ ਨਿਗਰਾਨ ਤਬਦੀਲ ਕਰਨ ਦੀ ਦਰਖਾਸਤ ਦਿੱਤੀ। 3-4 ਸਾਲ ਉਹਨੂੰ ਲੱਤਾਂ ਥੱਲੇ ਦਿੱਤੀ ਰੱਖਿਆ। ਅਖੀਰ ਫਿਰ ਬਾਅਦ 'ਚ ਜਨਾਬ ਪ੍ਰੋਫੈਸਰ ਡਾਕਟਰ ਮੁਹੰਮਦ ਅਸਲਮ ਰਾਣਾ ਸਾਹਿਬ, ਹਾਂਜੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਨੇ ਉਹਨਾਂ ਦੇ ਨਿਗਰਾਨ ਬਣੇ। ਔਰ ਉਹਨਾਂ ਦੇ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੀ ਨਿਗਰਾਨੀ 'ਚ ਮੁਕਰਰ ਕੀਤਾ। ਸਾਡੇ ਕੋਲ ਉੱਧਰ ਦੂਸਰੇ ਪਾਸੇ ਇੱਕ ਬਾਕਾਇਦਾ ਮਜ਼ਮੂਨ ਵੀ ਮੌਜੂਦ ਹੈ ਜਿਹਦੇ ਵਿੱਚ ਜਿਹੜੇ ਡੀਨ ਸਨ ਯੂਨੀਵਰਸਿਟੀ ਦੇ ਜ਼ੁਲਫਕਾਰ ਸਾਹਿਬ, ਉਹਨਾਂ ਵੀ ਕਿਹਾ ਕਿ ਇਹ ਜਿਹੜਾ ਕੰਮ ਹੈ ਇਹਨੂੰ ਯੂਨੀਵਰਸਿਟੀ ਦੇ ਕੋਰਸ 'ਚ ਲਾਉਣਾ ਚਾਹੀਦਾ ਹੈ। ਔਰ ਉਸ ਵੇਲੇ ਉਹ ਪੰਜਾਬ ਯੂਨੀਵਰਸਿਟੀ ਦੇ ਡੀਨ ਸਨ। ਉਹਨਾਂ ਨੇ ਜ਼ੁਲਫਕਾਰ ਮਲਕ ਜ਼ੁਲਫਕਾਰ ਉਹਨਾਂ ਦਾ ਨਾਂ ਸ਼ਾਇਦ ਮੈਨੂੰ ਯਾਦ ਨਹੀਂ ਆ ਰਿਹਾ। ਤੋ ਗੱਲ ਇਹ ਹੈ ਕਿ ਇਹ ਇੱਕ ਸਰਟੀਫਾਈਡ ਕਿਸਮ ਦੀ ਡਾਕੂਮੈਂਟ ਹੈ। ਤੋ ਇਹਦੇ ਵਿੱਚ ਜੋ ਹਵਾਲੇ ਨੇ ਸਾਨੂੰ ਉਹੀ ਹਵਾਲੇ ਸੱਚੇ ਮੰਨਣੇ ਚਾਹੀਦੇ ਨੇ। ਜਿਹੜਾ ਨਹੀਂ ਮੰਨਦਾ ਮੈਂ ਸਮਝਣਾ ਕਿ ਉਹਦੀ ਪੰਜਾਬੀਅਤ ਤੇ ਮੈਨੂੰ ਸ਼ੱਕ ਹੈ, ਹਾਂਜੀ। ਔਰ ਉਹ ਸ਼ੱਕ ਉਹਨਾਂ ਚਿਰ ਕਾਇਮ ਰਹੇਗਾ ਜਿੰਨਾ ਚਿਰ ਉਹ ਹਕੀਕਤ ਨੂੰ ਮੰਨਣ ਵਾਲੇ ਪਾਸੇ ਨਹੀਂ ਆਉਣ।